ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਅੱਜ ਸਾਡੇ ਨਾਲ ਜੁੜੇ ਹੋਏ ਆ ਨਾਰਥ ਅਮਰੀਕਾ ਦੇ ਵਿੱਚੋਂ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਦਿੱਲੀ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ ਉਸ ਬਾਬਤ ਵਿਚਾਰ ਚਰਚਾ ਕਰਾਂਗੇ ਤੇ ਖਾਸ ਤੌਰ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਸਾਰਾ ਕੁਝ ਵਾਪਰਿਆ, ਜਿਹੜਾ ਇਹ ਘਟਨਾਕ੍ਰਮ ਹੋਇਆ, ਇਹਦੇ ਬਿਹਾਈਂਡ ਚੱਲ ਕੀ ਰਿਹਾ, ਕਿੰਨੀ ਕੁ ਇਹਦੇ ਵਿੱਚ ਪਲੈਨਿੰਗ ਨਜ਼ਰ ਆਉਂਦੀ ਹੈ, ਕੀ ਹਿਸਾਬ ਕਿਤਾਬ ਸੀ, ਜਿਹੜੀ ਗਰਾਊਂਡ ਰਿਐਲਿਟੀ ਹੈ, ਜ਼ਮੀਨੀ ਹਕੀਕਤ ਹੈ, ਉਹ ਕੀ ਹੈ, ਤੇ ਨਾਲ ਦੀ ਨਾਲ ਜਿਹੜਾ ਇਹਦੇ ਪਿੱਛੇ ਏਜੰਡਾ ਕੀ ਹੈ। ਉਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਜਦੋਂ ਦਿੱਲੀ ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਤੋਂ ਹੀ ਜਾਂ ਉਹਦੀ ਕੈਂਪੇਨ ਦੇ ਵਿੱਚ ਹੀ ਇਹ ਗੱਲ ਦੇਖਣ ਨੂੰ ਮਿਲੀ ਕਿ ਕਿਵੇਂ ਜਿਹੜੀ ਪੋਲਰਾਈਜੇਸ਼ਨ ਹੈ, ਜਿਹੜੀ ਬਿਆਨਬਾਜ਼ੀ ਹੈ, ਜਿਹੜੇ ਆਗੂ ਲੀਡ ਕਰ ਰਹੇ ਨੇ ਕੈਂਪੇਨ ਨੂੰ, ਖਾਸ ਤੌਰ ਤੇ BJP ਦੇ ਨਾਲ ਰਿਲੇਟਡ, ਉਹਨਾਂ ਵੱਲੋਂ ਕਿਸ ਕਿਸਮ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਕੀਤੀ ਗਈ ਤੇ ਇੱਕ ਮਾਹੌਲ ਸਿਰਜਿਆ ਗਿਆ ਜਿਹਦੇ ਵਿੱਚੋਂ ਇਹ ਰਿਜ਼ਲਟ ਦੇ ਤੌਰ ਤੇ ਜਿਹੜੀ ਇਹ ਹਿੰਸਾ ਨੇ ਜਨਮ ਲਿਆ। ਪਰ ਇਹਦੇ ਵਿੱਚ ਇਹ ਵੀ ਇੱਕ ਫੈਕਟ ਹੈ, ਪਿਛਲੇ ਦਿਨਾਂ ਦੇ ਵਿੱਚ ਜਿਸ ਖਬਰ ਦੀ ਬਹੁਤੀ ਚਰਚਾ ਨਹੀਂ ਹੋਈ, ਦਿੱਲੀ ਘੱਟ ਗਿਣਤੀ ਕਮਿਸ਼ਨ ਹੈ ਜਿਹੜਾ, ਉਹਦੇ ਵੱਲੋਂ ਇਹ ਬਿਆਨ, ਇਹ ਪ੍ਰੈਸ ਰਿਲੀਜ਼ ਸੀ ਜਿਹਦਾ ਜ਼ਿਕਰ ਬਹੁਤਾ ਮੀਡੀਆ ਦੇ ਵਿੱਚ ਨਹੀਂ ਹੋਇਆ, ਕਿ ਇਹ ਜਿਹੜੀ ਹਿੰਸਾ ਕਰਵਾਈ ਗਈ ਹੈ ਇਹ ਇੱਕ ਪਲੈਨਡ ਤਰੀਕੇ ਦੇ ਨਾਲ ਕਰਵਾਈ ਗਈ ਹੈ ਤੇ ਕਰੀਬ 2000 ਲੋਕ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਦਿੱਲੀ ਦੇ ਵਿੱਚ ਲਿਆਂਦੇ ਗਏ ਆ ਇਹ ਹਿੰਸਾ ਨੂੰ ਅੰਜਾਮ ਦੇਣ ਦੇ ਲਈ। ਇਹ ਇੱਕ ਵੱਡੀ ਗੱਲ ਹੈ। ਸੋ ਇਸ ਬਾਬਤ, ਇਸ ਸਾਰੇ ਘਟਨਾਕ੍ਰਮ ਦੇ ਬਾਬਤ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਸ ਗੱਲਬਾਤ ਦੇ ਲਈ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਫੋਨ ਲਾਈਨ ਤੇ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਜਿਵੇਂ ਜਿਹੜੀ ਇਹ ਗੱਲ ਹੈਗੀ ਆ ਜਿਹਦਾ ਮੈਂ ਜ਼ਿਕਰ ਕੀਤਾ ਕਿ ਬਹੁਤਾ ਜ਼ਿਕਰ ਨਹੀਂ ਹੋਇਆ ਮੀਡੀਆ ਦੇ ਵਿੱਚ, ਦਿੱਲੀ ਘੱਟ ਗਿਣਤੀ ਕਮਿਸ਼ਨ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ ਕਿ 2000 ਦੇ ਕਰੀਬ ਲੋਕਾਂ ਨੂੰ ਬਾਹਰੋਂ ਲਿਆਇਆ ਗਿਆ, ਉਹਨਾਂ ਨੂੰ ਸਕੂਲਾਂ ਦੇ ਵਿੱਚ ਇੱਕ ਰਾਤ ਪਹਿਲਾਂ ਠਹਿਰਾਇਆ ਗਿਆ ਤੇ ਫਿਰ ਪਲੈਨਡ ਤਰੀਕੇ ਦੇ ਨਾਲ ਜਿਹੜੀ ਇਹ ਹਿੰਸਾ ਹੈ ਉਹਨੂੰ ਪਹਿਲਾਂ ਜਨਮ ਦਿੱਤਾ ਗਿਆ ਤੇ ਫਿਰ ਅੰਜਾਮ ਦਿੱਤਾ ਗਿਆ। ਇਸ ਨੂੰ ਤੁਸੀਂ ਮਤਲਬ ਗਰਾਊਂਡ ਲੈਵਲ ਤੇ ਬੈਠਿਆਂ ਕਿਵੇਂ ਦੇਖਦੇ ਹੋ ਤੇ ਇਹ ਜਿਹੜਾ ਬਿਆਨ ਆਇਆ ਇਹਦੀ ਅਹਿਮੀਅਤ ਕੀ ਹੈਗੀ ਹੈ ਤੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ, ਇਹ ਬਿਆਨ ਦੀ ਕੋਈ ਚਰਚਾ ਇੰਡੀਅਨ ਮੀਡੀਆ ਵਿੱਚ ਨਹੀਂ ਹੋਈ, ਦਿੱਲੀ ਦੀ ਸਰਕਾਰ, ਦਿੱਲੀ ਦੇ ਵਿੱਚ ਨਹੀਂ ਹੋਈ, ਬਿਲਕੁਲ ਨਹੀਂ ਹੋਈ। ਇਹ ਸਟੇਟਮੈਂਟ ਕੋਈ ਕਨਫਰਮ ਵੀ ਨਹੀਂ ਹੋਇਆ ਕਿ ਕਿੱਥੋਂ ਆਇਆ, ਕਿਸਨੇ ਜਾਰੀ ਕੀਤਾ, ਔਰ ਆਫੀਸ਼ੀਅਲ ਵੀ ਨਹੀਂ ਆਇਆ, ਕਿਉਂਕਿ ਚੀਜ਼ਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਔਰ ਕਈ ਮੀਡੀਆ ਦੇ ਵਿੱਚ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ, ਉਹ ਰਿਪੋਰਟਸ ਜਿਹੜੀਆਂ ਨੇ ਉਹ ਕਨਫਰਮ ਨਹੀਂ ਹੋ ਰਹੀਆਂ। ਇਸ ਕਰਕੇ ਇਹ ਗੱਲ ਅਗਰ ਇਤਨੇ ਲੈਵਲ ਤੇ ਹੁੰਦੀ ਤੇ ਦੇਸ਼ ਵਿੱਚ ਰੋਲਾ ਪੈ ਜਾਂਦਾ। ਆਹ ਗੱਲ ਜਿਹੜੀ ਹੈ ਇਹ ਗੱਲ ਕਨਫਰਮ ਨਹੀਂ ਹੋਈ ਕਿ ਕਿਸ ਤੋਂ ਆਈ, ਕਿਸ ਕੁਆਟਰ ਨੇ ਕੀਤੀ, ਇਸ ਕਰਕੇ ਇਸ ਦੀ ਚਰਚਾ ਕਿਤੇ ਵੀ ਨਹੀਂ ਹੋਏਗੀ ਜੀ। ਨਹੀਂ, ਜਿਹੜੀ ਖਬਰ ਸੀ ਉਹਦੇ 'ਚ ਦਿੱਲੀ ਘੱਟ ਗਿਣਤੀ ਕਮਿਸ਼ਨ ਦਾ ਨਾਮ ਹੈਗਾ ਜ਼ਫਰੁਲ ਇਸਫਾਮ ਖਾਨ ਦਾ ਨਾਮ ਹੈ। ਨਹੀਂ, ਉਹਨਾਂ ਕਮਿਸ਼ਨ ਚ 3 ਮੈਂਬਰ ਨੇ, 3 ਮੈਂਬਰਾਂ ਚੋਂ ਇੱਕ ਮੈਂਬਰ ਹੈ, ਪਰ ਕੋਈ ਆਫੀਸ਼ੀਅਲ ਪ੍ਰੈਸ ਕਾਨਫਰੰਸ ਨਹੀਂ। ਇਤਨਾ ਵੱਡਾ ਇਸ਼ੂ ਹੋਵੇ ਤੇ ਵੱਡੀ ਪ੍ਰੈਸ ਕਾਨਫਰੰਸ ਹੁੰਦੀ ਹੈ, ਬਹੁਤ ਵੱਡਾ ਮੀਡੀਆ ਆਉਂਦਾ, ਬਹੁਤ ਵੱਡਾ ਰੋਲਾ ਪੈ ਜਾਂਦਾ, ਪਾਰਲੀਮੈਂਟ ਬੈਠੀ ਹੋਈ ਹੈ, ਪਰ ਕਨਫਰਮ ਨਹੀਂ ਹੈ, ਆਫੀਸ਼ੀਅਲ ਨਹੀਂ ਹੈ, ਔਰ ਮੀਡੀਆ ਦੇ ਵਿੱਚ ਇੱਥੇ ਕਿੱਥੇ ਵੀ ਚਰਚਾ ਨਹੀਂ। ਤੁਸੀਂ ਕਿਵੇਂ ਦੇਖਦੇ ਹੋ ਇਸ ਪਾਰਟ ਨੂੰ? ਜਿਵੇਂ ਅਸੀਂ, ਕਿਉਂਕਿ ਇਹਦਾ ਜਿਹੜਾ ਤੁਲਨਾ ਹੈਗੀ ਹੈ ਉਹ 1984 ਦੇ ਕਤਲੇਆਮ ਨਾਲ ਵੀ ਕੀਤੀ ਗਈ ਹੈ, ਕੀਤੀ ਜਾਂਦੀ ਹੈ, ਵੀ ਇਹ ਉਸੇ ਤਰਜ਼ ਦੇ ਉੱਤੇ ਜਿਹੜੀ ਹਿੰਸਾ ਹੈ ਉਹ ਹੋਈ ਹੈ। ਇਹਦੇ ਕਾਰਨਾਂ ਨੂੰ ਜਾਂ ਇਹਦੀ ਜਿਹੜੀ ਐਗਜ਼ੀਕਿਊਸ਼ਨ ਹੈ, ਤੁਸੀਂ ਕਿਵੇਂ ਦੇਖਦੇ ਹੋ ਉਹਨੂੰ ਉੱਥੇ ਬੈਠਿਆਂ? ਦੇਖੋ, ਤੁਸੀਂ ਇਹ ਮੰਨੋ, ਇਹ ਕੋਈ ਇੱਕਦਮ ਜਿਹੜਾ ਹੈ ਉਹ ਦੰਗਾ ਨਹੀਂ ਫੈਲ ਗਿਆ। ਦੰਗਾ ਆਪਣੇ ਆਪ ਨਹੀਂ ਫੈਲ ਗਿਆ। ਇਹ ਸਾਰੇ ਨੂੰ ਪਤਾ ਹੈ ਕਿ ਇਹ ਵੈਲ ਪਲਾਨ, ਵੈਲ ਆਰਗੇਨਾਈਜ਼ਡ ਇਹ ਦੰਗਾ ਹੈ, ਔਰ ਬੜੀ ਤਿਆਰੀ ਦੇ ਨਾਲ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਹੈ, ਬੜੀ ਸਾਜ਼ਿਸ਼ ਦੇ ਨਾਲ ਇਹ ਸਾਰਾ ਪਲਾਨ ਕੀਤਾ ਗਿਆ ਹੈ। ਔਰ ਇਸ ਕਰਕੇ ਇਹ ਮਸਜਿਦਾਂ ਦਾ ਟੁੱਟਣਾ, ਮਜ਼ਾਰਾਂ ਦਾ ਟੁੱਟਣਾ,
ਔਰ ਮੁਸਲਮਾਨਾਂ ਦੇ ਘਰਾਂ ਨੂੰ ਚੁਣ ਚੁਣ ਕੇ ਅੱਗ ਲਾਉਣੀ, ਉਹਨਾਂ ਦੀਆਂ ਦੁਕਾਨਾਂ ਫੈਕਟਰੀਆਂ ਨੂੰ ਚੁਣ ਚੁਣ ਕੇ ਸਾੜ ਦੇਣਾ ਜੀ। ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੋਈਆਂ ਨੇ ਇਹ ਆਪਣੇ ਆਪ ਨਹੀਂ ਹੋਈਆਂ, ਇੱਕ ਵੈਲ ਪਲਾਨ ਔਰ ਵੈਲ ਆਰਗੇਨਾਈਜ਼ਡ ਮੂਵ ਸੀ। ਬੜੇ ਵੱਡੇ ਲੈਵਲ ਤੇ ਇੱਕ ਵੱਡੀ ਸਾਜ਼ਿਸ਼ ਦਾ ਨਤੀਜਾ ਹੈ ਇਤਨਾ ਵੱਡਾ ਦੰਗਾ ਦਿੱਲੀ ਦੇ ਵਿੱਚ ਜੀ। ਔਰ ਤੁਸੀਂ ਇਹ ਮੰਨੋ ਕਿ ਪ੍ਰਾਈਮ ਮਿਨਿਸਟਰ ਦੇ ਘਰ ਤੋਂ 14-15 ਕਿਲੋਮੀਟਰ ਦੂਰ ਔਰ ਹੋਮ ਮਿਨਿਸਟਰ ਦੇ ਘਰ ਤੋਂ 12-13 ਕਿਲੋਮੀਟਰ ਦੂਰ ਇਹ ਕਤਲੇਆਮ ਇੱਕ ਕਿਸਮ ਦਾ ਕਤਲੇਆਮ ਸੀ। ਇਹ ਕੋਈ ਛੋਟਾ ਮੋਟਾ ਦੰਗਾ ਨਹੀਂ ਸੀਗਾ। ਪੁਲਿਸ ਹੈਡਕੁਆਟਰ 10 ਕਿਲੋਮੀਟਰ ਦੀ ਦੂਰੀ ਤੇ ਹੈ। ਇੰਟੈਲੀਜੈਂਸ ਬਿਊਰੋ ਦੇ ਦਫ਼ਤਰ ਜਿਹੜੇ ਨੇ ਵੱਡੇ ਅਫਸਰਾਂ ਦੇ ਦਫ਼ਤਰ ਨੇ ਉਹ ਕੁਝ ਹੀ ਕਿਲੋਮੀਟਰ ਦੀ ਦੂਰੀ ਤੇ ਨੇ ਜੀ। ਦਿਨ ਰਾਤਾਂ ਇਹ ਜੋ ਕਤਲੇਆਮ ਹੋਇਆ ਹੈ ਇਹ ਆਪਣੇ ਆਪ ਨਹੀਂ ਹੋਇਆ। ਇਹਦੇ ਜਿਹੜੇ ਵੈਪਨ ਇਸਤੇਮਾਲ ਕੀਤੇ ਗਏ ਨੇ, ਜਿਹੜਾ ਅਸਲਾ ਇਸਤੇਮਾਲ ਕੀਤਾ ਗਿਆ, ਜਿਹੜਾ ਪੈਟਰੋਲ ਡੀਜ਼ਲ ਕੈਮੀਕਲ ਇਸਤੇਮਾਲ ਕੀਤਾ ਗਿਆ ਹੈ, ਇਹ ਆਪਣੇ ਆਪ ਲੋਕਾਂ ਨੇ ਇੱਕ ਦਿਨ ਆਪਣੇ ਜੇਬ ਵਿੱਚੋਂ ਨਹੀਂ ਕੱਢਿਆ, ਇੱਕ ਪੂਰੀ ਸਾਜ਼ਿਸ਼ ਸੀ। ਇਸ ਕਰਕੇ ਕੋਈ ਸਟੇਟਮੈਂਟ ਇਤਨੀ ਅਹਿਮੀਅਤ ਨਹੀਂ ਰੱਖਦੀ, ਕੋਈ ਕਿਸੇ ਦਾ ਬਿਆਨ ਅਹਿਮੀਅਤ ਨਹੀਂ ਰੱਖਦਾ। ਮੁਸਲਮਾਨਾਂ ਦੇ ਵਿੱਚ ਬੜਾ ਡਰ, ਬੜਾ ਖੌਫ फैल गया है और नफरत इतनी फैल गई है कि हर आदमी एक दूसरे पे शक करने लगते हैं। अमरवीर जी जी ਬਿਲਕੁਲ, ਜਿਹੜੀ ਇਹਦੇ ਨਾਲ ਗਰਾਊਂਡ ਰਿਐਲਿਟੀ ਹੈ ਜਾਂ ਜਿਹੜੀ ਗਰਾਊਂਡ ਦੇ ਉੱਤੇ ਭਾਈਚਾਰਕ ਸਾਂਝ ਹੈ, ਸਮਾਜਿਕ ਤਾਣਾ ਬਾਣਾ, ਉਹਨੂੰ ਬਹੁਤ ਵੱਡੀ ਸੱਟ ਵੱਜੀ ਹੈ। ਪਰ ਜਿਹੜਾ ਹੁਣ ਜੇ ਇਹਦੇ ਤੋਂ ਬਾਅਦ ਦੇਖਣਾ ਹੋਵੇ ਤਾਂ ਜਿਹੜੀ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਦੀ ਕਾਰਵਾਈ ਹੈ ਉਹਦੇ ਤੋਂ ਉਸ ਬਾਬਤ ਤੁਸੀਂ ਕੀ ਦੇਖਦੇ ਹੋ? ਕਿੰਨੀ ਕੁ ਸੰਤੁਸ਼ਟੀ ਹੈ ਤੁਹਾਡੀ? ਜਿਹੜੇ ਕੇਸ ਰਜਿਸਟਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਜਿਹੜੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਅਰੈਸਟ ਦੀ ਗੱਲ ਕੀਤੀ ਜਾ ਰਹੀ ਹੈ, ਵੀ ਬੰਦਿਆਂ ਨੂੰ ਫੜਿਆ ਵੀ ਜਾ ਰਿਹਾ ਹੈ ਤੇ ਕੇਸ ਵੀ ਰਜਿਸਟਰ ਕੀਤੇ ਜਾ ਰਹੇ ਆ? नहीं जी नहीं, ये सारा आई वाश है, ये सारा एक ड्रामा है। किसी के खिलाफ कोई कार्रवाई नहीं होती होनी और कोई जड़ियां FIR ने और रामलाल श्यामलाल नत्था सिंह झंडा सिंह के ना करी जाते ने, ਉਹ FIR ਦੀ ਵੀ ਇਤਨਾ ਕੋਈ ਵਜੂਦ ਨਹੀਂ ਹੋਣਾ ਹੈ। ਉਸੇ ਤਰ੍ਹਾਂ ਦਾ ਮਾਮਲਾ ਜਿਸ ਤਰ੍ਹਾਂ ਦਾ 84 ਦੇ ਵਕਤ ਸਿੱਖਾਂ ਨਾਲ ਹੋਇਆ, ਉਹ ਤੇ ਬਹੁਤ ਵੱਡਾ ਉਹਦਾ ਲੈਵਲ ਸੀ ਸਿੱਖਾਂ ਦਾ ਵਾਲਾ ਹੈ ਕਿ 50-60 ਬੰਦਿਆਂ ਦੀ ਗੱਲ ਹੈ, ਉਹ ਤੇ 5000 ਤੋਂ ਵੱਧ ਸਿੱਖਾਂ ਨੂੰ ਸਾੜਿਆ ਗਿਆ ਸੀ। ਤਾਂ ਤੇ ਪੁਲਿਸ ਕਿਤੇ ਦਿਖਦੀ ਨਹੀਂ ਸੀ। ਉਹਦਾ ਕੰਪੇਅਰ ਨਹੀਂ ਆਪਾਂ ਕਰ ਸਕਦੇ। ਉਹ ਬਹੁਤ ਵੱਡਾ ਕਤਲੇਆਮ ਸੀ। ਹਿਸਟਰੀ ਦੇ ਵਿੱਚ ਉਸਦੀ ਮਿਸਾਲ ਨਹੀਂ ਮਿਲਦੀ। ਪਰ ਆ ਜਿਤਨਾ ਹੋਇਆ ਕਤਲੇਆਮ ਇਹ ਕੋਈ ਘੱਟ ਨਹੀਂ ਹੋਇਆ, ਇਹ ਬਹੁਤ ਵੱਡਾ ਹੈ। ਇਹ ਇੱਕ ਸੰਕੇਤ ਹੈ, ਇਹ ਇੱਕ ਇਸ਼ਾਰਾ ਹੈ, ਇਹ ਇੱਕ ਬਹੁਤ ਵੱਡਾ ਸੰਕੇਤ ਸਰਕਾਰ ਨੇ ਦਿੱਤਾ ਹੈ और एजेंसियां ने भी समझा देता है और मुसलमान उस डर और खौफ की दुनिया दे विच चला गया है। मेरी कई मुसलमान वड्डे जेडे सोशल एक्टिविस्ट ने उन्हां नाल गल होई है जी। उन्हां दा इक्को ही कहना है कि साडा कोई लीडर नहीं, साडा कोई साडे पुलिस अफसर नहीं, साडी कौम दे विच कोई जज नहीं, साडी कौम दे विच कोई सीनियर ब्यूरोक्रेट नहीं, साडी कौम दे विच ਜਿਹੜੀਆਂ ਫੋਰਸਸ ਨੇ ਉਹਨਾਂ ਦੇ ਵਿੱਚ ਕੋਈ ਬੰਦਾ ਨਹੀਂ। ਇਸ ਕਰਕੇ ਜਿਹੜੇ ਅਫਸਰ ਨੇ, ਜਿਹੜੇ ਬਿਊਰੋਕਰੇਟਸ ਨੇ, ਜਿਹੜੇ ਜੁਡੀਸ਼ਰੀ ਦੇ ਬੰਦੇ ਨੇ, ਸਾਰੇ ਹਿੰਦੂ ਨੇ ਜੀ। ਤੇ ਜਿਸ ਵੇਲੇ ਲੜਾਈ ਹਿੰਦੂ ਤੇ ਮੁਸਲਮਾਨ ਦੀ ਹੁੰਦੀ ਹੈ, ਸਾਰੇ ਹਿੰਦੂ ਦੇ ਪੱਖ ਵਿੱਚ ਖੜੇ ਹੋ ਜਾਂਦੇ। ਇਸ ਕਰਕੇ ਮੁਸਲਮਾਨਾਂ ਦੇ ਵਿੱਚ ਇੱਕ ਬੜੀ ਵੱਡੀ ਮਾਯੂਸੀ ਫੈਲ ਗਈ ਹੈ, ਕਿਉਂਕਿ ਵੱਡੀ ਤਾਦਾਦ ਵਿੱਚ ਮੁਸਲਮਾਨ ਜਿਹੜੇ ਨੇ ਉਹ ਮਾਰੇ ਗਏ ਨੇ। ਵੱਡੀ ਤਾਦਾਦ ਵਿੱਚ ਮੁਸਲਮਾਨਾਂ ਦਾ ਕਾਰੋਬਾਰ ਤਬਾਹ ਹੋ ਗਿਆ। ਵੱਡੀ ਤਾਦਾਦ ਵਿੱਚ ਮੁਸਲਮਾਨ ਜਿਹੜੇ ਨੇ ਸੜਕਾਂ ਤੇ ਆ ਗਏ ਨੇ। ਬਿਲਕੁਲ ਇਸ ਕਰਕੇ ਮੈਂ ਦੇਖ ਰਿਹਾ ਕਿ
ਚੰਗੇ ਚੰਗੇ ਮੁਸਲਮਾਨ, ਪੜ੍ਹੇ ਲਿਖੇ ਮੁਸਲਮਾਨ, ਔਰ ਉਹਨਾਂ ਦੇ ਮਨ ਦੇ ਵਿੱਚ ਇੱਕ ਭਾਵਨਾ ਪੈਦਾ ਹੋ ਗਈ ਹੈ ਕਿ ਜੇ ਦਿੱਲੀ ਦੇ ਵਿੱਚ ਅਸੀਂ ਸੇਫ ਨਹੀਂ ਜੀ ਤੇ ਦੇਸ਼ ਦੂਰ ਦਰਾੜ ਪਿੰਡਾਂ ਵਿੱਚ ਅਸੀਂ ਕਿੱਥੇ ਸੇਫ ਹੋਵਾਂਗੇ। ਅਸੀਂ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਦੇਸ਼ ਦੇ ਕੋਨੇ ਕੋਨੇ ਚ ਅਸੀਂ ਬਚ ਨਹੀਂ ਪਾਵਾਂਗੇ। ਉਹਨਾਂ ਦੇ ਮਨ ਵਿੱਚ ਇੱਕ ਦਹਿਸ਼ਤ ਫੈਲ ਗਈ ਹੈ। ਜੀ ਬੱਬਰ ਸਾਹਿਬ, ਜਿਹੜਾ ਜਿਵੇਂ ਅਸੀਂ ਗੱਲ ਕਰ ਰਹੇ ਹਾਂ, ਜਿਹੜਾ ਇਹ ਪੋਸਟ ਵਾਇਲੈਂਸ ਦਾ ਪੀਰੀਅਡ ਹੈਗਾ, ਇਹਦੇ ਵਿੱਚ ਜਿਹੜੇ ਪੀੜਤ ਪਰਿਵਾਰ ਨੇ ਇਹਨਾਂ ਦੀ ਰੀਹੈਬਲੀਏਸ਼ਨ ਲਈ ਜਾਂ ਇਹਨਾਂ ਦੀ ਜਿਹੜਾ ਨੁਕਸਾਨ ਹੋਇਆ ਉਹਦੇ ਲਈ ਜਿਹੜੀ ਦਿੱਲੀ ਸਰਕਾਰ ਵੱਲੋਂ, ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਮੁਆਵਜ਼ੇ ਦੀ ਲਾਈਨ ਹੈਗੀ ਹੈ, ਉਹਦੇ ਤੋਂ ਕਿੰਨੀ ਕੁ ਸੰਤੁਸ਼ਟੀ ਹੈ ਤੁਹਾਡੀ, ਜਾਂ ਉਹਦੇ ਨਾਲ ਕੀ ਸਮਝਦੇ ਹੋ ਕਿ ਕੀ ਉਹ ਜਿਹੜੇ ਸਟੈਪ ਲਏ ਗਏ ਆ, ਜਿਹੜਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਵੱਖ-ਵੱਖ ਕੈਟਾਗਰੀਜ਼ ਬਣਾ ਕੇ, ਜਿੰਨਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਕੰਪਨਸੇਟ ਕਰਨ ਦੀ ਲਾਈਨ ਹੈਗੀ ਹੈ, ਉਹਦੇ ਨਾਲ ਕੀ ਉਹ ਕਾਫੀ ਹੈ ਜਿਹੜੇ ਪੀੜਤ ਨੇ ਉਹਨਾਂ ਦੇ ਲਈ? ਨਹੀਂ ਅਮਰਵੀਰ ਜੀ, ਬਹੁਤ ਭਾਰੀ ਨੁਕਸਾਨ ਹੋਇਆ ਲੋਕਾਂ ਦਾ। ਕਰੋੜਾਂ ਰੁਪਇਆਂ ਦਾ ਇੱਕ ਪਰਿਵਾਰ ਦਾ ਨੁਕਸਾਨ ਹੋਇਆ ਤੇ ਤੁਸੀਂ 2-4 ਲੱਖ 5 ਲੱਖ ਦੀ ਗੱਲ ਕਰਦੇ ਹੋ। ਇਹ ਸਰਕਾਰ ਜਿਹੜੀ ਹੈ ਸਿਰਫ ਗੱਲ ਹੀ ਕਰ ਰਹੀ ਹੈ, ਔਰ ਇਹ 5-7 ਲੱਖ ਰੁਪਇਆ ਕਿਸੇ ਨੂੰ ਦੇਣ ਨਾਲ ਗੱਲ ਨਹੀਂ ਬਣੀ। ਲੋਕਾਂ ਦੀ ਜ਼ਿੰਦਗੀ ਤਬਾਹ ਹੋ ਗਈ ਹੈ, ਲੋਕਾਂ ਦੀ ਜ਼ਿੰਦਗੀ ਦੀ ਕਮਾਈ ਬਿਲਕੁਲ ਬਰਬਾਦ ਹੋ ਗਈ ਹੈ, ਲੋਕਾਂ ਦੇ ਘਰ ਬਿਲਕੁਲ ਲੁੱਟੇ ਪੁੱਟੇ ਗਏ ਨੇ, ਸਾੜ ਦਿੱਤੇ ਗਏ ਨੇ, ਲੋਕਾਂ ਦੀਆਂ ਫੈਕਟਰੀਆਂ, ਦੁਕਾਨਾਂ, ਕਾਰੋਬਾਰ ਬਿਲਕੁਲ ਖਤਮ ਹੋ ਗਏ ਨੇ, ਸੜਕ ਤੇ ਖੜੇ ਹੋ ਗਏ ਨੇ। ਕੋਈ ਜ਼ਿਆਦਾ ਗੱਲ ਨਹੀਂ ਹੈ 5-7 ਲੱਖ ਰੁਪਏ ਦੀ। ਇਹ ਇੱਕ ਵਿਸ਼ਵਾਸ ਟੁੱਟ ਗਿਆ, ਇੱਕ ਵਿਸ਼ਵਾਸ ਟੁੱਟ ਗਿਆ ਮੁਸਲਮਾਨਾਂ ਦਾ, ਪੂਰੀ ਤਰ੍ਹਾਂ ਵਿਸ਼ਵਾਸ ਟੁੱਟ ਗਿਆ। ਗੱਲ ਤੇ ਇੱਥੇ ਤੱਕ ਆ ਗਈ ਹੈ, ਜਿਹੜੇ ਇਹਨਾਂ ਕਲੋਨੀਆਂ ਦੇ ਵਿੱਚ, ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਸਿੱਖ ਜਾ ਕੇ ਮਦਦ ਕਰਨ ਵਾਸਤੇ ਵੀ ਜਾ ਰਹੇ ਨੇ, ਹਿੰਦੂਆਂ ਦੇ ਵਿੱਚ ਇੱਕ ਤਬਕਾ ਹੈ ਜਿਹੜਾ ਬੜਾ ਅਗਰੈਸਿਵ ਤਬਕਾ ਹੈ, ਜਿਹੜਾ ਬੜਾ ਤੁਸੀਂ ਕਹਿ ਰਹੇ ਹੋ ਕੱਟੜ ਤਬਕਾ ਹੈ, ਉਹ ਬੜਾ ਗੁੱਸਾ ਮਨਾ ਰਹੇ ਨੇ, ਬੜੇ ਸਿੱਖਾਂ ਤੋਂ ਖਫਾ ਨੇ ਕਿ ਸਿੱਖ ਜਿਹੜੇ ਨੇ ਇਹਨਾਂ ਪਾਸਿਆਂ ਚ ਆ ਕੇ ਮੁਸਲਮਾਨਾਂ ਦੀ ਮਦਦ ਕਿਉਂ ਕਰ ਰਹੇ ਨੇ। ਇੱਥੋਂ ਤੱਕ ਦੀ ਨਫ਼ਰਤ ਫੈਲ ਗਈ ਹੈ, ਔਰ ਲੋਕਾਂ ਨੂੰ ਇੱਕ ਦੂਜੇ ਨੂੰ ਦੇਖ ਕੇ ਇਸ ਤਰ੍ਹਾਂ ਚੱਲ ਰਹੇ ਨੇ ਜਿੱਦਾਂ ਕੌਣ ਕਿਸ ਤੇ ਕਿਸ ਵਕਤ ਹਮਲਾ ਕਰ ਦੇਵੇ। ਏਦਾਂ ਦੇ ਹਾਲਾਤ ਨੇ ਗਰਾਊਂਡ ਤੇ। ਮੀਡੀਆ ਦੇ ਵਿੱਚ ਔਰ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਨੇ ਰੋਕੀਆਂ ਜਾ ਰਹੀਆਂ ਨੇ। ਔਰ ਮੈਂ ਇੱਕ ਗੱਲ ਹੋਰ ਦੇਖੀ ਅਮਰਵੀਰ ਜੀ, ਇਹ ਕਰੋਨਾ ਦਾ ਜਿਹੜਾ ਵਾਇਰਸ ਦਾ ਡਰ ਹੈ ਇੱਕ ਕਾਰਨ ਬਣ ਗਿਆ। ਹੁਣ ਲੋਕਾਂ ਦਾ ਧਿਆਨ ਕਰੋਨਾ ਵਾਇਰਸ ਦੀ ਤਰਫ ਜ਼ਿਆਦਾ ਜਾ ਰਿਹਾ ਤੇ ਦੰਗਿਆਂ ਦੇ ਵਿੱਚ ਤਬਾਹ ਹੋਏ ਲੋਕਾਂ ਦੀ ਗੱਲ ਜਿਹੜੀ ਹੈ ਬਹੁਤ ਮੱਠੀ ਪੈ ਗਈ ਹੈ ਜੀ। ਬਹੁਤ ਮਤਲਬ ਕਿ ਗੱਲ ਜਿਹੜੀ ਹੈ ਦਬ ਗਈ ਹੈ ਤੇ ਇਸ ਤਰ੍ਹਾਂ ਕਰੋਨਾ ਵਾਇਰਸ ਦੇ ਕਰਕੇ ਵੀ ਵਿਕਟਮ ਪੀੜਤ ਪਰਿਵਾਰ ਜਿਹੜੇ ਨੇ ਉਹ ਵਿਚਾਰੇ ਜਿਹੜੇ ਨੇ ਬਹੁਤ ਦੁਖੀ ਨੇ। ਔਰ ਮੌਸਮ ਵੀ ਦਿੱਲੀ ਦਾ ਬਾਰਿਸ਼ ਕਰਕੇ, ਠੰਡ ਕਰਕੇ, ਝੱਖੜ ਹਨੇਰੀਆਂ ਕਰਕੇ ਵੀ ਇੱਕ ਹੋਰ ਉਹਨਾਂ ਦੇ ਵਾਸਤੇ ਬੜੀ ਮੁਸੀਬਤ ਖੜੀ ਹੋ ਗਈ ਹੈ। ਇਹ ਜਿਹੜੀਆਂ ਚੀਜ਼ਾਂ ਨੇ ਮੀਡੀਆ ਦੇ ਵਿੱਚ ਖੁੱਲ ਕੇ ਨਹੀਂ ਆ ਰਹੀਆਂ ਜੀ। ਬੱਬਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਵੀ ਗੱਲ ਇੱਥੇ ਤੱਕ ਆ ਗਈ ਹੈ ਵੀ ਜਿਹੜੇ ਸਿੱਖ ਉਹਨਾਂ ਪੀੜਤਾਂ ਦੇ ਲਈ ਮਦਦ ਲੈ ਕੇ ਜਾਂਦੇ ਨੇ ਉਹਨਾਂ ਨੂੰ ਵੀ ਅੱਖਾਂ ਕੱਢੀਆਂ ਜਾ ਰਹੀਆਂ ਨੇ, ਤੇ ਇਹ ਜਿਹੜਾ ਲੈਵਲ ਹੈਗਾ ਨਫ਼ਰਤ ਦਾ, ਕੀ ਇਹਨੂੰ ਇਹ ਮੰਨਿਆ ਜਾਵੇ ਵੀ ਜਿਸ ਏਜੰਡੇ ਦੇ ਤਹਿਤ, ਜਿਸ ਨੀਤੀ ਦੇ ਤਹਿਤ ਇਹ ਪੋਲਰਾਈਜੇਸ਼ਨ, ਧਰੁਵੀਕਰਨ ਕੀਤਾ ਗਿਆ ਸੀ, ਉਹ ਏਜੰਡਾ ਸਫਲ ਹੋਇਆ, ਉਹ ਜਿਹੜੀ ਨੀਤੀ ਹੈ ਉਹ ਲਾਗੂ ਹੋ ਰਹੀ ਹੈ ਗਰਾਊਂਡ ਤੇ? ਬਿਲਕੁਲ ਜੀ, ਤੁਸੀਂ ਦੇਖ ਦਿੱਲੀ ਚੋਣਾਂ ਦੇ ਵਕਤ ਦਿੱਲੀ ਦੀਆਂ ਸਟੇਜਾਂ ਤੇ ਥਾਂ ਜਾ ਕੇ ਕਿਹਾ ਕਿ ਤੁਸੀਂ ਬਟਨ ਇਤਨੀ ਜ਼ੋਰ ਨਾਲ ਦਬਾਓ ਕਿ ਕਰੰਟ ਸ਼ਾਹੀਨ ਬਾਗ ਵਿੱਚ ਜਾ ਕੇ ਲੱਗੇ। ਸ਼ਾਹੀਨ ਬਾਗ ਵਿੱਚ ਕੋਈ ਹਿੰਦੂ ਤੇ ਬੈਠੇ ਨਹੀਂ ਸੀਗੇ, ਸ਼ਾਹੀਨ ਬਾਗ ਦੇ ਵਿੱਚ ਮੁਸਲਮਾਨ ਬੈਠੇ ਸੀਗੇ। ਸ਼ਾਹੀਨ ਬਾਗ ਜਮਨਾ ਪਾਰ ਦਾ ਇਲਾਕਾ ਹੈ। ਸ਼ਾਹੀਨ ਬਾਗ ਦੀ ਤਰਜ਼ ਦੇ ਉੱਤੇ ਲੋਕਾਂ ਨੇ ਥਾਂ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਧਰਨੇ ਲਗਾ ਰੱਖੇ ਸੀਗੇ। ਇਹ ਸ਼ਾਹੀਨ
शाहीन बाग की तर्ज ते जिहड़ा धरना चल रहा सी, उस धरने का विरोध कपिल मिश्रा ने किया। अपने बंदियां नूं ले जाके गंगा ते उठों भड़किया। गल जिहड़ी है जे असल दे विच कोई इंसाफ करने वाला होवे ते गल अमित शाह ते सब तो पहले FIR होनी चाहिए जी। अनुराग ठाकर दे कैबिनेट मिनिस्टर के खिलाफ होनी चाहिए। आया जरा मिश्रा है कपिल मिश्रा के खिलाफ पहले दिन ही अरेस्ट होके अंदर सुटना चाहिए सीगा है जी। आ जरा प्रवेश वर्मा ने बयान दिता सीगा बहुत सख्त, उन्होंने खिलाफ होनी चाहिए सी कार्रवाई। गल बड़ी साफ ते स्पष्ट है। शाहीन बाग की तर्ज से जेडे धरने मुजाहरे हो रहे सन, इसका विरोध कट्टर हिंदू कर रहा सी और कट्टर हिंदू जेड़ा अपने आप नहीं कर रहा सी, एक बहुत वड्डी साजिश के तहत तो इन्हां धरनियां का विरोध कर रहा सी जी। और इन्हां धरनियां के विरोध तो बाद है जेड़ी अग बली है, अग अपने आप नहीं लग गई। अगर इस तरह की गल होंदी, अपने आप की गल होंदी ते वो इतना वड्डा इतना भयानक कतलेआम ना होंदा। 3 दिन रहा दिल्ली दे विच रहा, प्रधानमंत्री दे घर दे 15 किलोमीटर ते रहा, होम मिनिस्टर दे 12-13 किलोमीटर ते रहा, दिल्ली पुलिस कमिश्नर दे दफ्तर तो 10 किलोमीटर की दूरी ते रहा, ID और खुफिया एजेंसियां दे दफ्तरां तो कुछ दूरी ते रहा। 3 दिन चलता रहा, अंदर ही अंदर चलता रहा। लोग मरते रहे, लोग चिल्लाते रहे, लोग कुर्लाते रहे, लोग मदद मांगते रहे, ते मदद कितों भी नहीं आई। लोग भूखे 3 दिन रहे अपने घरां च दुबक के, किसी ने मदद नहीं की। अमरवीर जी, इंसानियत का कत्ल है, इंसानियत का कत्ल है जी। बिल्कुल इतना बड़ा गुनाह है, इतना वड्डा है अत्याचार है जिसकी मिसाल नहीं मिलती जी। ਬੱਬਰ ਸਾਹਿਬ, ਜਿਵੇਂ ਇਸ ਸਾਰੇ ਪਾਰਟ ਦੇ ਵਿੱਚ ਮੋਦੀ ਸਰਕਾਰ ਜਾਂ ਜਿਹੜੇ BJP ਦੇ ਆਗੂ ਜਿਨ੍ਹਾਂ ਦਾ ਤੁਸੀਂ ਵੀ ਜ਼ਿਕਰ ਕੀਤਾ, ਬੜਾ ਵੱਡਾ ਸਵਾਲੀਆ ਨਿਸ਼ਾਨ ਉਹਨਾਂ ਨੂੰ ਕਟਹਿਰੇ ਦੇ ਵਿੱਚ ਸਿੱਧਾ ਖੜਾ ਕੀਤਾ ਜਾ ਰਿਹਾ ਹੈ ਓਵਰਆਲ ਜਦੋਂ ਅਸੀਂ ਸਾਰੇ ਘਟਨਾਕ੍ਰਮ ਨੂੰ ਦੇਖਦੇ ਹਾਂ। ਪਰ ਇਸ ਦੇ ਵਿੱਚ ਜਿਹੜੀ ਦਿੱਲੀ ਦੀ ਕੇਜਰੀਵਾਲ ਸਰਕਾਰ ਹੈ, ਉਹਨਾਂ ਦੀ ਕਾਰਗੁਜ਼ਾਰੀ, ਉਹਨਾਂ ਦੀ ਭੂਮਿਕਾ, ਉਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਪਹਿਲਾਂ ਕਿਤੇ ਨਾ ਕਿਤੇ ਉਹਨਾਂ ਦੀ ਚੁੱਪੀ ਵੀ ਨਜ਼ਰ ਆਈ, ਕੋਈ ਨਹੀਂ ਉਹਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਆਗੂ ਬਾਹਰ ਨਿਕਲਿਆ ਜਾਂ ਉਹਨਾਂ ਪੀੜਤਾਂ ਕੋਲ ਜਾਂਦਾ ਨਜ਼ਰ ਆਇਆ, ਤੇ ਬਾਅਦ ਦੇ ਵਿੱਚ ਹੁਣ ਕੰਪਨਸੇਸ਼ਨ ਦੀ ਲਾਈਨ ਜ਼ਰੂਰ ਹੈਗੀ ਹੈ। ਓਵਰਆਲ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਇਹ ਸਾਰੇ ਘਟਨਾਕ੍ਰਮ ਦੇ ਵਿੱਚ? ਦੇਖੋ, ਸਿਰਫ ਸਰਕਾਰੀ ਮਦਦ ਤੋਂ ਇਲਾਵਾ ਉਹਨਾਂ ਦਾ ਕੋਈ ਵੀ ਰੋਲ ਨਹੀਂ। ਉਹ ਤਮਾਸ਼ਬੀਨ ਬਣ ਕੇ ਰਹੇ। उन्होंने 3 दिन दिल्ली छड़ती रही, जल्दी रही। उन्होंने मंत्रियों ने, मुख्य मंत्रियों ने उन्होंने इलाकों के विच जाना चाहिए सीगा। उन्होंने सारे MLA उन्होंने सारे वर्करां लोगों के घरां च जाके उन्होंने मदद करनी चाहिए। इस कतलेआम नूं रोकण वास्ते, लोगों की मदद करने वास्ते, लोगों की आवाज बुलंद करने वास्ते, सरकार नूं मजबूर करने वास्ते दिल्ली सरकार ने कोई इतना पुख्ता काम नहीं किया। तो सरकारी जिम्मेवारी है कि आग लग गई है, दंगे हो गए ने, लोग तबाह हो गए ने, मुआवजा देना है। ऐसे उन्होंने मजबूरी है मुआवजा देने की। कोई उन्होंने खैरात नहीं दी, उन्होंने कोई रहम नहीं किया है कि सिस्टम है, उस सिस्टम दे विचों मदद सारिया सरकारां करदियां ने। यूपी च होवे, बिहार च होवे, बंगाल च होवे, जिथे होएगा दंगा उत्थे सरकारां ने लोकां दी पीड़तां दी मदद करनी है। पर जिहड़ी गल जिस अंदाज नाल तुसीं पुछी है, ਉਹਦੇ ਵਿੱਚੋਂ बिल्कुल उन्हां दा रोल भी सेंट्रल गवर्नमेंट की तरह रहा। उन्होंने भी तमाशा ही देखा, उन्होंने भी मदद नहीं की, उन्होंने भी हिंदू नूं यह समझाने की कोशिश की है असीं मुसलमान दे नाल नहीं खड़े जी। तो ਬੱਬਰ ਸਾਹਿਬ, ਜਿਵੇਂ ਮੈਂ ਜਾਂਦੇ ਜ਼ਰੂਰ ਜਾਣਨਾ ਚਾਹੂੰਗਾ ਸਮਾਜਿਕ ਤਾਣੇ ਬਾਣੇ ਦੇ ਪਰਸਪੈਕਟਿਵ ਤੋਂ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਸਿੱਖਾਂ ਵੱਲੋਂ ਜਿਨ੍ਹਾਂ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਵੀ ਇੱਕ ਤਬਕੇ ਵੱਲੋਂ ਅੱਖਾਂ ਦਿਖਾਈਆਂ ਜਾ ਰਹੀਆਂ ਨੇ। ਸੋ ਇਸ ਵਕਤ ਗਰਾਊਂਡ ਦੇ ਉੱਤੇ ਜਿਹੜਾ ਸਮਾਜਿਕ ਤਾਣਾ ਬਾਣਾ ਹੈ, ਆਪਸੀ ਭਾਈਚਾਰਾ ਹੈ, ਉਹਦਾ ਕੀ ਸੂਰਤ ਹਾਲ ਹੈ? ਉਹ ਸਿੱਖਾਂ ਵੱਲੋਂ ਵੀ
ਮੁਸਲਮਾਨਾਂ ਵੱਲੋਂ ਵੀ ਤੇ ਹਿੰਦੂ ਭਾਈਚਾਰੇ ਵੱਲੋਂ ਵੀ? ਦੇਖੋ ਇੱਕ ਗੱਲ ਮੈਂ ਦੱਸਾਂ, ਮੁਸਲਮਾਨਾਂ ਨੂੰ ਬਹੁਤ ਚੰਗਾ ਲੱਗਿਆ ਕਿ ਉਹਨਾਂ ਨੂੰ ਸਿੱਖ ਭਰਾਵਾਂ ਨੇ ਉਹਨਾਂ ਦੀ ਇਮਦਾਦ ਕੀਤੀ ਹੈ ਔਰ ਉਹਨਾਂ ਦੇ ਇਮਦਾਦ ਕਰ ਰਹੇ ਨੇ। ਤੇ ਮੁਸਲਮਾਨਾਂ ਦੇ ਨਾਲ ਗੱਲ ਕਰੋ ਤੇ ਉਹਨਾਂ ਦੀਆਂ ਅੱਖਾਂ ਤੋਂ ਵੀ ਮਹਿਸੂਸ ਹੁੰਦਾ ਉਹ ਸਾਡਾ ਬੜਾ ਸਤਿਕਾਰ ਕਰ ਰਹੇ ਨੇ। ਇੱਕ ਗੱਲ ਤੇ ਆ ਰਹੀ ਹੈ, ਤੁਸੀਂ ਮੈਂ ਆਪਣੇ ਐਕਸਪੀਰੀਅੰਸ ਤੇ ਕਹਿ ਸਕਦਾ, ਮੇਰਾ 40 ਸਾਲ ਦਾ ਸੋਸ਼ਲ ਤਜਰਬਾ ਹੈ, 45 ਸਾਲ ਦਾ। ਮੈਂ ਉਸ ਤਜਰਬੇ ਤੇ ਕਹਿ ਸਕਦਾ ਕਿ ਆਉਣ ਵਾਲੇ ਦਿਨ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਲਈ ਚੰਗੇ ਨਹੀਂ ਜਾਪਦੇ। ਪੰਜਾਬ ਤੋਂ ਬਾਹਰ ਦੇਸ਼ ਭਰ ਵਿੱਚ ਰਹਿਣ ਵਾਲੇ ਸਿੱਖਾਂ ਦੇ ਦਿਨ ਚੰਗੇ ਨਹੀਂ ਜਾਪਦੇ। ਮੈਨੂੰ ਏਦਾਂ ਲੱਗਦਾ ਹੈ ਕਿ ਆਉਣ ਵਾਲੇ ਵਕਤ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ 84 ਵਰਗਾ ਹਸ਼ਰ ਫਿਰ ਨਹੀਂ ਹੋਵੇਗਾ। ਜੀ ਇਹ ਨਹੀਂ ਕਹਿ ਸਕਦੇ ਹਸ਼ਰ ਨਹੀਂ ਹੋਵੇਗਾ ਤੁਸੀਂ, ਕਿਉਂਕਿ ਇੱਥੇ ਇੱਕ ਗੱਲ ਸੀ ਕਿ ਮੁਸਲਮਾਨ ਨੂੰ ਮਾਰਨ ਵਾਸਤੇ ਉਹਨੂੰ ਚੈੱਕ ਕਰਨਾ ਪੈਂਦਾ ਸੀ ਕਿ ਇਹ ਮੁਸਲਮਾਨ ਹੈ ਜਾਂ ਹਿੰਦੂ ਹੈ। ਸਿੱਖ ਨੂੰ ਮਾਰਨ ਵਾਸਤੇ ਚੈੱਕ ਨਹੀਂ ਕਰਨਾ ਪੈਂਦਾ, ਦੂਰੋਂ ਹੀ ਪਗੜੀ ਵਾਲਾ ਦਿਖ ਜਾਂਦਾ। ਗੱਲ ਹੈ ਕਿ ਮੈਂ ਅਮਰਵੀਰ ਜੀ ਔਨ ਰਿਕਾਰਡ ਤੁਹਾਡੇ ਇਸ ਮੰਚ ਤੋਂ ਕਹਿਣਾ ਚਾਹੁੰਦਾ ਕਿ ਸਿੱਖਾਂ ਨੂੰ ਬੜੇ ਧਿਆਨ ਨਾਲ ਰਹਿਣਾ ਚਾਹੀਦਾ ਪੰਜਾਬ ਤੋਂ ਬਾਹਰ। ਇਹ ਨਹੀਂ ਸੋਚਣ ਸਿੱਖ ਕਿ ਇਹ ਰਾਮ ਰਾਜ ਹੈ, ਇਹ ਸਭ ਠੀਕ ਹੈ। ਸਭ ਠੀਕ ਨਹੀਂ ਹੈ ਜੀ, ਸਭ ਬਿਲਕੁਲ ਠੀਕ ਨਹੀਂ ਹੈ। ਇਸ ਕਰਕੇ ਸਿੱਖ ਕੌਮ ਨੂੰ ਆਪਣੇ ਲੈਵਲ ਤੇ ਆਪਣੀ ਪਲੈਨਿੰਗ ਦੇ ਨਾਲ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਜਿਹੜੀ ਹੈ ਉਹ ਇੱਕ ਪਲੈਨਿੰਗ ਕਰਨੀ ਚਾਹੀਦੀ ਹੈ। ਜੇ ਉਹ ਬਿਲਕੁਲ ਲਾਪਰਵਾਹ ਰਹੇ ਤੇ 84 ਤੋਂ ਵੱਡਾ ਹਾਦਸਾ ਹੋਣ ਤੋਂ ਕੋਈ ਇਹਨਾਂ ਨੂੰ ਰੋਕ ਨਹੀਂ ਸਕਦਾ, ਕਿਉਂਕਿ ਹਾਲਾਤ ਨਫ਼ਰਤ ਦੇ ਬਣ ਗਏ ਨੇ ਜੀ। ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘਾ ਖੋਲਣ ਤੋਂ ਬਾਅਦ ਇਮਰਾਨ ਸਾਹਿਬ ਦੀਆਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੀਆਂ ਸਪੀਚਾਂ ਤੋਂ ਬਾਅਦ ਔਰ ਲਾਂਘਾ ਖੁੱਲਣ ਤੇ ਸਿੱਖਾਂ ਦੀਆਂ ਖੁਸ਼ੀਆਂ ਮਨਾਉਣੀਆਂ, ਸਿੱਖਾਂ ਨੇ ਇਮਰਾਨ ਖਾਨ ਦੇ ਬਾਰੇ ਚੰਗੇ ਸ਼ਬਦਾਂ ਦਾ ਪ੍ਰਯੋਗ ਕੀਤਾ, ਬੜਾ ਸਤਿਕਾਰ ਨਾਲ ਪ੍ਰਯੋਗ ਕੀਤਾ। ਆ ਵੀ ਕੱਟਰ ਜਿਹੜਾ ਬੰਦਾ ਹੈਗਾ ਹਿੰਦੂ, ਉਸ ਨੂੰ ਚੰਗਾ ਨਹੀਂ ਲੱਗਿਆ। ਔਰ ਸਿੱਖਾਂ ਦੀਆਂ ਸਟੇਟਮੈਂਟ ਜਿਹੜੀਆਂ ਨੇ ਕਰਤਾਰਪੁਰ ਸਾਹਿਬ ਤੋਂ ਬਾਅਦ ਜਿਹੜੇ ਬਿਆਨ ਦੁਨੀਆ ਭਰ ਦੇ ਸਿੱਖਾਂ ਦੇ ਆਉਂਦੇ ਨੇ, ਹਿੰਦੁਸਤਾਨ ਤੋਂ ਆਉਂਦੇ ਨੇ, ਉਹ ਸਾਰੇ ਬਿਆਨ ਜਿਹੜੇ ਨੇ ਇੱਕ ਤਬਕੇ ਨੂੰ, ਹਿੰਦੂਆਂ ਦੇ ਇੱਕ ਤਬਕੇ ਨੂੰ ਜਿਹੜਾ ਬੜਾ ਕੱਟਰ ਹੈ ਉਹਨੂੰ ਬੜੇ ਤੰਗ ਕਰਦੇ ਨੇ, ਬੜੇ ਦੁਖੀ ਕਰਦੇ ਨੇ। ਇਸ ਕਰਕੇ ਸਿੱਖਾਂ ਦੇ ਬਾਰੇ ਵੀ ਜਿਹੜਾ ਮਾਹੌਲ ਹੈ ਉਹ ਪੁਆਇਜ਼ਨ ਦੀ ਤਰਫ ਪੁਆਇਜ਼ਨਿਸਟ ਹੋ ਗਿਆ ਪੂਰਾ। ਜੀ ਬਿਲਕੁਲ ਬੱਬਰ ਸਾਹਿਬ, ਇਹ ਸਾਰੇ ਪਾਰਟ ਦੇ ਵਿੱਚ ਤੋਂ ਬਾਅਦ ਇਹੀ ਕਿਹਾ ਜਾ ਸਕਦਾ ਹੈ ਵੀ ਅਰਦਾਸ ਹੀ ਕੀਤੀ ਜਾ ਸਕਦੀ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਸੁਖਾਵਾਂ ਹੋਵੇ। ਪਰ ਚਲੋ ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਇਹ ਵਿਚਾਰ ਚਰਚਾ ਸੀ ਗੁਰਚਰਨ ਸਿੰਘ ਬੱਬਰ ਜਿਹੜੇ ਕਿ ਦਿੱਲੀ ਤੋਂ ਉੱਗੇ ਪੱਤਰਕਾਰ ਨੇ, ਇਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਦਿੱਲੀ ਦੇ ਵਿੱਚ ਜਿਹੜੀ ਸਥਿਤੀ ਬਣੀ ਹੋਈ ਹੈ ਜਾਂ ਜਿਹੜਾ ਸਾਰਾ ਘਟਨਾਕ੍ਰਮ ਵਾਪਰਿਆ, ਉੱਥੇ ਬੈਠ ਕੇ ਇਹਨਾਂ ਨੇ ਵਿੱਚ ਬੈਠ ਕੇ ਐਨਾਲਾਈਜ਼ ਕੀਤਾ, ਦੇਖਿਆ, ਸੋ ਵਿਚਾਰ ਆਪਣੇ ਸਾਂਝੇ ਕੀਤੇ ਆ। ਸੋ ਅੱਜ ਦਾ ਜਿਹੜਾ ਸ਼ੋਅ ਹੈ ਉਹਦੀ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ ਸਾਡੇ ਐਡਰੈਸ ਤੇ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਮੇਲ ਵੀ ਕਰ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।